ਵੀ ਹਸੂਸ ਸਲਗਾਡੋ ਨਾਂ ਦੇ ਬੰਦੇ ਨੇ ਇੱਥੇ ਆ ਕੇ ਇਸ ਫੈਮਿਲੀ ਬਿਜ਼ਨਸ ਜਿੱਥੇ ਰਨ ਕਰਦੇ ਆ, ਟਰੱਕਿੰਗ ਦਾ ਕੰਮ ਇਹਨਾਂ ਦਾ ਹੈਗਾ ਆ। ਟਰੱਕ ਆ, ਇਹ ਟਰੱਕ ਯਾਰਡ ਆ, ਤੁਸੀਂ ਮੇਰੇ ਪਿੱਛੇ ਦੇਖ ਸਕਦੇ ਆ। ਇਹ ਇਹਨਾਂ ਦਾ ਆਫਿਸ ਆ ਇਸ ਟਾਈਮ, ਤੇ ਇੱਥੇ ਉਸ ਨੂੰ ਪੂਰੇ ਪਰਿਵਾਰ ਨੂੰ ਅਗਵਾ ਕਰ ਲਿਆ ਗਿਆ। ਹਸੂਸ ਸਲਗਾਡੋ ਉਸਨੇ ਹੱਥ ਦੇ ਵਿੱਚ ਟਰੈਸ਼ ਫੜ ਕੇ ਆਇਆ। ਉਸਨੇ ਪਤਾ ਨਹੀਂ ਕੀ ਉਸ ਨੂੰ ਆਖਿਆ, ਉਹ ਡੋਰ ਦੇ ਲਾਗੇ ਪਹੁੰਚਿਆ, ਟਰੈਸ਼ ਵਾਲਾ ਬੈਗ ਉਹਨੇ ਥੱਲੇ ਰੱਖਿਆ ਤੇ ਬਾਅਦ ਦੇ ਵਿੱਚ ਅੰਦਰ ਵੜ ਗਿਆ। ਉਸ ਦੌਰਾਨ ਦੇਖਿਆ ਗਿਆ ਵੀ ਉਸ ਦੇ ਹੱਥ ਦੇ ਵਿੱਚ ਹਥਿਆਰ ਵੀ ਸੀਗਾ, ਪਿਸਤੌਲ ਵੀ ਸੀਗੀ। ਸੋ ਉਸ ਦੇ ਨਾਲ ਉਹ ਬੰਦੂਕ ਦੀ ਨੋਕ ਦੇ ਉੱਤੇ ਪਰਿਵਾਰ ਨੂੰ ਉਸਨੇ ਅਗਵਾ ਕਰ ਲਿਆ, ਜਿਨ੍ਹਾਂ ਵਿੱਚ 3 ਅਡਲਟ, 2 ਜਿਹੜੇ ਭਰਾ ਤੇ ਛੋਟੇ ਭਰਾ ਦੀ ਵਾਈਫ ਤੇ ਉਹਨਾਂ ਦੀ ਜਿਹੜੀ 8 ਮਹੀਨੇ ਦੀ ਬੱਚੀ ਅਰੂਹੀ, ਉਸ ਨੂੰ ਅਗਵਾ ਕਰਕੇ ਲੈ ਕੇ ਗਿਆ। CCTV ਕੈਮਰਾਜ਼ ਮੌਜੂਦ ਆ ਜਿਹੜੇ ਯਾਰਡ ਦੇ ਵਿੱਚ ਬਾਰ-ਬਾਰ, ਪਰ ਇਨਸਾਈਡ ਆਫਿਸ ਕਹਿੰਦੇ ਕੋਈ ਵੀ CCTV ਕੈਮਰਾ ਜਿਹੜਾ ਮੌਜੂਦ ਨਹੀਂ ਆ। ਸ਼ੈਰਿਫ ਹੁਣਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਉਹ ਦੱਸਿਆ ਸੀ। ਇਸ ਮੌਕੇ ਤੁਸੀਂ ਪਿੱਛੇ ਦੇਖ ਸਕਦੇ ਆ ਵੀ ਜਿਹੜੀ ਸ਼ੈਰਿਫ ਡਿਪਾਰਟਮੈਂਟ ਦੇ ਦੁਆਰਾ ਇਸ ਕ੍ਰਾਈਮ ਸੀਨ ਦੇ ਉੱਤੇ ਇਨਵੈਸਟੀਗੇਸ਼ਨ ਜਾਂਚ ਜਿਹੜੀ ਉਹ ਚੱਲ ਰਹੀ ਆ। ਸਬੂਤ ਜਿਹੜੇ ਆ, ਐਵੀਡੈਂਸ ਆ, ਉਹ ਇਕੱਠੇ ਕੀਤੇ ਜਾ ਰਹੇ ਆ। ਸ਼ੈਰਿਫ ਡਿਪਾਰਟਮੈਂਟ ਨੇ ਸਾਰਿਆਂ ਨੂੰ ਬੇਨਤੀ ਕੀਤੀ ਆ ਵੀ ਜੇ ਕਿਸੇ ਨੇ ਵੀ ਉਸ ਪਰਿਵਾਰ ਨੂੰ ਕਿਤੇ ਵੀ ਦੇਖਿਆ ਹੋਵੇ, ਮਰਸੈਡ ਜਾਂ ਅਟਵਾਟਰ ਜਾਂ ਕੋਈ ਵੀ ਇਸ ਦੇ ਇਰਦ ਗਿਰਦ ਇਲਾਕੇ ਦੇ ਵਿੱਚ, ਤਾਂ ਕਿਰਪਾ ਕਰਕੇ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਆ ਉਹ ਦੱਸਿਆ ਜਾਵੇ। ਉਹਨਾਂ ਦੀ ਟਿਪ ਲਾਈਨ ਦੇ ਉੱਤੇ ਜਿਹੜੀ ਉਹਨਾਂ ਨੂੰ ਕਾਲ ਕੀਤੀ ਜਾਵੇ ਤਾਂ ਜੋ ਕਿਸੇ ਨੂੰ ਪਤਾ ਲੱਗੇ। ਉਹ ਵਿਸ਼ੇਸ਼ ਤੌਰ ਦੇ ਉੱਤੇ ਬੇਨਤੀ ਕਰ ਰਹੇ ਆ ਆਲੇ ਦੁਆਲੇ ਖੇਤਾਂ ਵਾਲਿਆਂ ਨੂੰ, ਖਾਸ ਕਰਕੇ ਫਾਰਮਲੈਂਡ ਵਾਲਿਆਂ ਨੂੰ, ਗੈਸ ਸਟੋਰ ਵਾਲਿਆਂ ਨੂੰ, ਗੈਸ ਸਟੇਸ਼ਨ ਵਾਲਿਆਂ ਨੂੰ, ਕਨਵੀਨੀਅੰਸ ਸਟੋਰ ਵਾਲਿਆਂ ਨੂੰ, ਜਾਂ ਲੋਕਾਂ ਨੂੰ ਆਮ ਵੀ ਤੁਸੀਂ ਆਪਣੇ ਪਿਛਲੇ 2 ਦਿਨਾਂ ਦੇ ਸਿਕਿਉਰਿਟੀ ਕੈਮਰਾਜ਼ ਪਲੀਜ਼ ਚੈੱਕ ਕਰੋ। ਜੇ ਤੁਹਾਨੂੰ ਉਸ ਦੇ ਵਿੱਚ ਕੁਛ ਵੀ ਅਜਿਹਾ ਲੱਗਦਾ ਆ ਵੀ ਇਹ ਪਰਿਵਾਰ ਵਾਲੇ ਲੰਘ ਰਹੇ ਆ, ਕਿਤੇ ਜਾ ਰਹੇ ਆ, ਜਾਂ ਉਹ ਗੱਡੀ ਦੇ ਵਿੱਚ ਹੈਗੇ ਆ, ਸਿਲਵਰ ਗੱਡੀ ਜਿਸ ਦੇ ਵਿੱਚ ਉਸਨੇ ਅਗਵਾ ਕੀਤੇ ਸੀਗੇ, ਫਿਰ ਇਹਨਾਂ ਦੀ ਇੱਕ ਆਪਣੀ ਪਰਸਨਲ ਗੱਡੀ, ਇਹ ਪਰਿਵਾਰ ਦੀ ਪਰਸਨਲ ਗੱਡੀ ਜਿਸ ਨੂੰ ਅੱਗ ਲਗਾਈ ਗਈ ਸੀਗੀ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਦੱਸੀਆਂ ਗਈਆਂ ਆ। ਸੋ ਜੇ ਕਿਸੇ ਨੇ ਵੀ ਕੁਛ ਵੀ ਦੇਖਿਆ ਹੋਵੇ ਤਾਂ ਤੁਰੰਤ ਪੁਲਿਸ ਨੂੰ ਜਿਹੜੀ ਆ ਮਰਸਡ ਕਾਊਂਟੀ ਸ਼ੈਰਿਫ ਡਿਪਾਰਟਮੈਂਟ ਆ ਉਸ ਦੇ ਨਾਲ ਜਿਹੜੀ ਆ ਉਹ ਇਤਲਾਹ ਜਿਹੜੀ ਉਹ ਕੀਤੀ ਜਾਵੇ, ਤਾਂ ਜੋ ਜਲਦ ਤੋਂ ਜਲਦ ਇਹਨਾਂ ਨੂੰ ਲੱਭਣ ਦੇ ਵਿੱਚ ਮਦਦ ਜਿਹੜੀ ਉਹ ਮਿਲ ਸਕੇ। ਸੋ ਸ਼ੈਰਿਫ ਡਿਪਾਰਟਮੈਂਟ ਦੇ ਵਿੱਚ 43 ਸਾਲਾਂ ਤੋਂ ਸ਼ੈਰਿਫ ਦੀ ਭੂਮਿਕਾ ਨਿਭਾਉਂਦੇ ਆ ਰਹੇ ਸ਼ੈਰਿਫ ਵਾਰਨ ਜਿਹੜੇ ਉਹਨਾਂ ਨੇ ਕਿਹਾ ਵੀ ਮੈਂ ਆਪਣੇ ਇਸ ਕਾਰਜਕਾਲ ਦੇ ਵਿੱਚ ਇੰਨੇ 43 ਸਾਲਾਂ ਦੇ ਵਿੱਚ ਇੱਦਾਂ ਦੀ ਚੀਜ਼ ਕਦੀ ਵੀ ਨਹੀਂ ਦੇਖੀ, ਬੜੀ ਅਨਪ੍ਰੈਸੀਡੈਂਟਡ ਆ, ਬਹੁਤ ਰੈਂਡਮਲੀ ਆ। ਉੱਥੇ ਸਵਾਲ ਪੁੱਛੇ ਗਏ ਪ੍ਰੈਸ ਕਾਨਫਰੰਸ ਵੀ, ਕਿਤੇ ਹੇਟ ਕ੍ਰਾਈਮ ਤਾਂ ਨਹੀਂ ਲੱਗਦਾ? ਸੋ ਉਹਨਾਂ ਨੇ ਉਸ ਨੂੰ ਖਾਰਜ ਕਰਦੇ ਹੋਏ ਕਿਹਾ ਵੀ ਮੋਸਟਲੀ ਮੋਨੀਟਰੀ ਲੱਗਦਾ ਆ। ਇੱਕ ਜਿਹੜੀ ਕੱਲ੍ਹ ਫੋਟੋ ਤਸਵੀਰ ਜਾਰੀ ਕੀਤੀ ਗਈ ਸੀਗੀ ATM ਵਾਲੀ, ਉਹ ਪੁਲਿਸ ਨੇ ਮੰਨਿਆ ਵੀ ਉਹਨਾਂ ਦੇ ਕੋਲੋਂ ਗਲਤ ਜਿਹੜੀ ਆ ਉਹ ਪੇਸ਼ ਹੋ ਗਈ। 2 ਟ੍ਰਾਂਜੈਕਸ਼ਨ ਸੇਮ ਟਾਈਮ ਦੇ ਉੱਤੇ ਹੋਈਆਂ ਤੇ ਜਿਹੜੀ ਬੈਂਕ ਦੇ ਦੁਆਰਾ ਜਿਹੜੀ ਤਸਵੀਰ ਘੱਲੀ ਗਈ ਉਹ ਕਿਸੇ ਹੋਰ ਦੀ ਸੀ, ਪਰ ਉਸ ਦਾ ਡੀਲ ਡੋਲ ਉਸ ਸਸਪੈਕਟ ਦੇ ਨਾਲ, ਸ਼ੱਕੀ ਦੇ ਵਿਅਕਤੀ ਦੇ ਨਾਲ ਮਿਲਦਾ ਸੀਗਾ, ਇਸ ਲਈ ਉਹ ਤਸਵੀਰ ਜਾਰੀ ਹੋ ਗਈ। ਪਰ ਉਹ ਪਰਸਨ ਆਫ ਇੰਟਰਸਟ ਨਹੀਂ ਆ। ਪਰ ਇਹ ਜਿਹੜਾ ਹਸੂਸ ਸਲਗਾਡੋ ਜਿਸ ਨੇ ਅਗਵਾ ਜਿਹੜੇ ਉਹ ਕੀਤੇ ਆ ਇਸ ਪੂਰੇ ਪਰਿਵਾਰ ਨੂੰ, ਉਸ ਨੇ ਆਪਣੇ ਆਪ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਸੀਗੀ। ਸੋ ਅਟਵਾਟਰ ਦੀ ਸਿਟੀ ਦੇ ਵਿੱਚ ਹੀ ਉਸ ਨੇ ਆਪਣੇ ਆਪ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਦੇ ਵਿੱਚ ਪੁਲਿਸ ਨੇ, ਸ਼ੈਰਿਫ ਡਿਪਾਰਟਮੈਂਟ ਨੇ ਉਸ ਨੂੰ ਆਪਣੀ ਕਸਟਡੀ ਦੇ ਵਿੱਚ ਹਿਰਾਸਤ 'ਚ ਲੈ ਲਿਆ। ਇਸ ਟਾਈਮ ਉਹ ਜ਼ੇਰੇ ਇਲਾਜ ਆ, ਕ੍ਰਿਟੀਕਲ ਕੰਡੀਸ਼ਨ ਦੱਸੀ ਜਾਂਦੀ ਸੀ। ਸ਼ੈਰਿਫ ਨੇ ਦੱਸਿਆ ਵੀ ਉਸ ਬੰਦੇ ਨੂੰ ਸਿਡੇਟ ਕਰਕੇ ਡਾਕਟਰ ਹਸਪਤਾਲ ਵਾਲੇ ਦਿਨ ਰਾਤ ਲੱਗੇ ਹੋਏ ਆ ਵੀ ਉਸ ਨੂੰ ਜਲਦੀ ਹੋਸ਼ ਆਵੇ ਤੇ ਉਸ ਨੂੰ ਉਤੋਂ ਪਤਾ ਲੱਗ ਸਕੇ ਵੀ ਪਰਿਵਾਰ ਦਾ ਕੁਛ ਜਿਹੜਾ ਆ ਉਹ ਪਤਾ ਲੱਗੇ, ਉਗ ਸੁਗ ਜਿਹੜੀ ਉਹ ਲੱਗੇ, ਤਾਂ ਜੋ ਉਹਨਾਂ ਨੂੰ ਲੱਭਿਆ ਜਿਹੜਾ ਉਹ ਜਾ ਸਕੇ। ਹਾਲ ਦੀ ਘੜੀ ਸ਼ੈਰਿਫ ਨੇ ਕਿਸੇ ਵੀ ਕੰਪਲਿਸ ਦਾ ਨਹੀਂ ਦੱਸਿਆ, ਪਰ ਕਹਿੰਦੇ ਵੀ ਜਦੋਂ ਵੀ ਇੱਦਾਂ ਦੀਆਂ ਵਾਰਦਾਤਾਂ ਹੁੰਦੀਆਂ, ਇੰਨਾ ਸਾਰਾ ਕੁਝ ਹੋਇਆ ਆ, ਉਹਨਾਂ ਨੂੰ ਲੱਗਦਾ ਵੀ ਕੋਈ ਉਸ ਦਾ ਕੰਪਲਿਸ ਹੋ ਸਕਦਾ ਆ। ਹਸੂਸ ਸਲਗਾਡੋ ਬਾਰੇ ਕਿ ਦੱਸਦੇ ਜਾਈਏ ਤਾਂ 2005 ਦੇ ਵਿੱਚ ਵੀ ਇਸ ਨੇ ਇੱਦਾਂ ਦੀ ਹੀ ਜਿਹੜੀ ਆ ਫੋਰਸਫੁਲ ਇੰਪ੍ਰਿਜ਼ਨਮੈਂਟ ਜਿਹੜੀ ਕੀਤੀ ਸੀ, ਘਰ ਦੇ ਵਿੱਚ ਕਿਸੇ ਨੂੰ ਬੰਦਕ ਬਣਾ ਕੇ ਰੱਖਿਆ ਸੀ, ਰੋਬਰੀ ਕੀਤੀ ਸੀਗੀ, ਉਦੋਂ ਵੀ ਉਸਨੇ ਇੱਦਾਂ ਦੇ ਹਥਿਆਰਾਂ ਦੀ ਵਰਤੋਂ ਕਰਦੇ ਹੋਏ ਕੀਤੀ ਸੀ। ਪਰ ਪੈਰੋਲ ਉਸ ਨੂੰ 2015 ਤੋਂ ਬਾਅਦ ਦੇ ਵਿੱਚ ਮਿਲ ਗਈ ਸੀ ਤੇ ਅੱਜ ਜਿਹੜਾ ਇਸ ਨੇ 2022 ਦੇ ਵਿੱਚ ਇਸ ਘਟਨਾ ਨੂੰ ਅੰਜਾਮ ਜਿਹੜਾ ਉਹ ਦਿੱਤਾ ਆ। ਸੋ ਇਸ ਮੌਕੇ ਪੰਜਾਬੀ ਰੇਡੀਓ USA ਦੀ ਟੀਮ, ਪੂਰਾ ਪੰਜਾਬੀ ਭਾਈਚਾਰਾ, ਇੱਥੋਂ ਤੱਕ ਕਿ ਪੂਰੀ ਅਮਰੀਕਨ ਕਮਿਊਨਿਟੀ ਇਹ ਅਰਦਾਸਾਂ ਕਰ ਰਹੀ ਆ ਵੀ ਜਲਦੀ ਤੋਂ ਜਲਦੀ ਅਰੂਹੀ ਧੇਰੀ, ਉਸ ਦੇ ਮਾਤਾ ਪਿਤਾ ਜਸਲੀਨ ਕੌਰ,
ਉਸ ਦੇ ਪਿਤਾ ਜਸਦੀਪ ਤੇ ਉਸ ਦਾ ਜਿਹੜਾ ਤਾਇਆ ਆ ਅਮਨਦੀਪ, ਉਹ ਸੁਰੱਖਿਅਤ ਵਾਪਸ ਜਿਹੜਾ ਉਹ ਆਵੇ। ਪਿੱਛੇ ਜਿਹੜਾ ਰੈਂਪ ਤੁਸੀਂ ਦੇਖ ਰਹੇ ਆ, ਇਸ ਦੇ ਜ਼ਰੀਏ ਜਿਹੜਾ ਹਸੂਸ ਸਲਗਾਡੋ ਆ ਉਹ ਅੰਦਰ ਵੜਿਆ। ਅੰਦਰ ਵੜ ਕੇ ਉਸਨੇ ਹਥਿਆਰ ਦੇ ਨਾਲ, ਹਥਿਆਰ ਦੀ ਨੋਕ ਦੇ ਉੱਤੇ ਉਹਨਾਂ ਨੂੰ ਅਗਵਾ ਕੀਤਾ। ਉਹ ਜ਼ਿਪ ਟਾਈਆਂ ਲੈ ਕੇ ਆਇਆ ਸੀਗਾ, ਜਾਂ ਨਾਲ ਲਈਆਂ ਜਾਂ ਉਹਨੇ ਅੰਦਰੋਂ ਲਈਆਂ। ਉਹਨੇ ਜ਼ਿਪ ਟਾਈਆਂ ਦੇ ਨਾਲ ਪਹਿਲੋਂ ਦੋਨਾਂ ਭਰਾਵਾਂ ਨੂੰ ਕਾਬੂ ਕੀਤਾ। ਉਹਨਾਂ ਦੀ CCTV ਫੁਟੇਜ ਜਿਹੜੀ ਆ ਮਰਸਡ ਕਾਊਂਟੀ ਸ਼ੈਰਿਫ ਨੇ ਜਿਹੜੀ ਉਹ ਦਿਖਾਈ ਵੀ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਉਹਨੇ ਪਿੱਛੇ ਹੱਥ ਬੰਨ੍ਹ ਕੇ ਜ਼ਿਪ ਟਾਈਜ਼ ਦੇ ਨਾਲ ਪਿੱਕੇ ਦੇ ਵਿੱਚ ਬਿਠਾਇਆ। ਉਸ ਤੋਂ ਬਾਅਦ ਦੇ ਵਿੱਚ ਬੱਚੀ ਤੇ ਜਿਹੜੀ ਉਸ ਦੀ ਮਾਂ ਆ, ਉਸ ਨੂੰ ਵੀ ਉਸਨੇ ਇੱਦਾਂ ਕਿਡਨੈਪ ਕਰਕੇ ਜਿਹੜਾ ਆ ਉੱਥੋਂ ਲੈ ਗਿਆ।